ਕਿ ਪਾਕਿਸਤਾਨ 'ਚ ਬਹੁਤ ਸਾਰੇ ਉਹ ਲੋਕ ਨੇ ਜਿਹੜੇ ਯਕੀਨ ਕਰਦੇ ਨੇ ਕਿ ਜਿਹੜੀ ਪਾਰਟੀਸ਼ਨ ਸੀ ਭਾਰਤ ਦੀ ਉਹ ਗਲਤ ਹੋਈ ਔਰ ਬਹੁਤ ਸਾਰੇ ਪਾਕਿਸਤਾਨੀ ਜਰਨਲਿਸਟ ਨੇ ਸਹਾਫੀ ਨੇ ਜਿਹੜੇ ਕਿ ਆਰਐਸਐਸ ਔਰ ਉਸ ਦੇ ਕੰਮਾਂ ਦੀ ਪ੍ਰੇਜ਼ ਕਰਦੇ ਨੇ। ਹੁਣ ਤੁਸੀਂ ਇਹਨਾਂ ਦਾ ਏਜੰਡਾ ਦੇਖੋ ਕੀ ਹੈ ਕਿ ਜੇ ਭਵਿੱਖ ਦੇ ਵਿੱਚ ਭਾਰਤ ਇੰਨਾ ਕੁ ਪਾਕਿਸਤਾਨ ਦਾ ਨੁਕਸਾਨ ਕਰਦੇ ਉਹਨੂੰ ਹਰਾ ਕੇ the people there will have to be brought into the fold of ਭਾਰਤ। ਮਤਲਬ ਇਹ ਹੈ ਕਿ ਪਾਕਿਸਤਾਨ ਦੀ ਹੋਂਦ ਮਿਟਾ ਕੇ ਅਖੰਡ ਭਾਰਤ ਬਣਾਉਣਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ ਟੀਵੀ 84। ਟੀਵੀ 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ ਟੀਵੀ 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ ਟੀਵੀ 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ ਟੀਵੀ 84 ਦੀ ਨਵੀਂ ਐਪ। व्यूअर्स वेलकम बैक फ्रॉम प्रोग्राम। सो व्यूअर्स गलबात करन जा रहे हैं कि पिछले दिनी आरएसएस के प्रमुख आगू दत्तात्रेय वालों पाकिस्तान नाल पीपल टू पीपल यानी कि लोगों के आपसी मेल मिलाप नूं बढ़ावा देने लई किया गया सी। हुण इस ते आरएसएस मुखी मोहन भागवत ने टिप्पणी करदिआं कहा है कि जे पीपल टू पीपल कनैक्शन हुंदा है तां भविख दी जंग विच जदों पाकिस्तान दा खात्मा होवेगा तां पाकिस्तानी लोकां नूं आसानी नाल भारत दे विच शामिल कीता जा सकदा है। सो ये है आरएसएस का असल एजेंडा। सो इस बारे आप गलबात करन जा रहे हैं। सो असीं चाहांगे कि तुसीं इसी तरह बने रहना देखण सुनन लई एंड लिखण लई। तुहाडा सब दा बहुत बहुत धन्नवाद जी। डॉक्टर साहब की कहना चाहोगे? देखो कई बार जदों असीं हिंदूत्व ਜਿਹਨੂੰ ਅੱਜ ਕਹਿੰਦੇ ਨੇ ਇਸ ਨੂੰ ਵਿਪਰਵਾਦ ਦੇ ਨਾਲ ਗੁਰੂ ਸਾਹਿਬ ਨੇ ਰੈਫਰ ਕੀਤਾ ਹੋਇਆ। ਜਦੋਂ 10ਵੇਂ ਪਾਤਸ਼ਾਹ ਨੇ ਫਰਮਾਇਆ ਕਿ ਜਬ ਲਗ ਖਾਲਸਾ ਰਹੇ ਨਿਆਰਾ तब लग तेज द्यों मैं सारा जब गहे विप्रन की रीत मैं न करो इनकी प्रतीत। सो ਜ਼ਾਹਰ है कि विपर ਦੀ ਰੀਤ ਜਿਹੜਾ ਅੱਜ ਬ੍ਰਾਹਮਣਵਾਦ ਦੀ ਆਈਡੀਓਲੋਜੀ ਜਾਂ ਹਿੰਦੂਤਵਵਾਦ ਦੀ ਆਈਡੀਓਲੋਜੀ ਹੈ ਜਿਹਦਾ ਮਤਲਬ ਸਿੱਧਾ ਸਿੱਧਾ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ ਹੈ ਔਰ ਇੱਕੋ ਨੁਕਤੇ ਨੂੰ ਸਾਹਮਣੇ ਰੱਖਦਿਆਂ ਜਿਹੜਾ ਹੈ ਉਸ ਦੇ ਮਤਲਬ ਵਕਤ ਅਨੁਸਾਰ ਕੱਢੇ ਜਾ ਸਕਦੇ ਨੇ ਬਿਨਾਂ ਕਿਸੇ ਅਖਲਾਕ ਦੀ ਜਾਂ ਸੱਚ ਦੀ ਪਰਵਾਹ ਕੀਤੇ ਬਿਨਾਂ ਕਿ ਵੀ ਅਸੀਂ ਕਿਹਾ ਕੀ ਸੀ। ਜਿਵੇਂ ਨਹਿਰੂ ਨੇ ਇਸ ਨੂੰ ਇੱਕ ਸ਼ੇਅਰ ਦੇ ਵਿੱਚ ਬਿਆਨਿਆ ਸੀ ਜਿਹੜਾ ਇਨਫੈਕਟ ਅਗੇਨ ਵਿਪਰ ਦੀ ਜਿਹੜੀ ਹੈ ਉਹ ਜ਼ਹਿਨੀਅਤ ਉਸ ਨੂੰ ਬਿਆਨਦਾ ਹੈ ਕਿ ਬਾਤ ਐਸੀ ਕੀਜੀਏ ਹਰ ਬਾਤ ਕੇ 100 ਪਹਿਲੂ ਹੋਂ ਕੋਈ ਪਹਿਲੂ ਤੋ ਰਹੇ ਬਾਤ ਬਦਲਨੇ ਕੇ लिए ਕਿ ਤੁਸੀਂ 100 ਲੜਾਂ ਵਾਲੀ ਗੱਲ ਕਰੋ ਤਾਂ ਕਿ ਜਿਹੜਾ ਮਰਜ਼ੀ ਲੜ ਫੜ ਕੇ ਤੁਸੀਂ ਕਹੋ ਕਿ ਮੈਨੇ ਐਸਾ ਤਾਂ ਨਹੀਂ ਕਹਾ ਥਾ। ਪਿਛਲੇ ਦਿਨਾਂ 'ਚ ਇਹਨਾਂ ਦੇ ਇੱਕ ਵੱਡੇ ਆਈਡੀਆਲੋਗ ਵਿਚਾਰਕ ਦੱਤਾਤਰੇయ, ਹਾਲਾਂਕਿ ਦੱਤਾਤਰੇయ ਇਹਨਾਂ ਦਾ ਇੱਕ ਪੁਰਾਣਾ ਵੱਡਾ ਰਿਸ਼ੀ ਵੀ ਹੋਇਆ, ਉਹਨੇ ਪੀਟੀਆਈ ਨੂੰ ਇੱਕ ਇੰਟਰਵਿਊ ਦਿੱਤਾ ਪ੍ਰੈਸ ਟਰਸਟ ਆਫ ਇੰਡੀਆ ਨੂੰ, ਜਿਹਦੇ 'ਚ ਉਹਨੇ ਕਿਹਾ ਕਿ ਵੀ ਬੇਸ਼ੱਕ ਜਿਹੜੀ ਹੈ ਪਾਕਿਸਤਾਨ ਦੇ ਨਾਲ ਮਿਲੀਟੈਰਲੀ ਜਾਂ ਡਿਪਲੋਮੈਟਿਕ ਕਨੈਕਸ਼ਨ ਤੋੜੇ ਹੋਏ ਨੇ, ਐਂਬੈਸਡਰ ਵਾਪਸ ਸੱਦੇ ਨੇ ਜਾਂ ਦੂਜੇ ਨੇ, ਲੇਕਿਨ ਜਿਹੜਾ ਪੀਪਲ ਟੂ ਪੀਪਲ ਕੰਟੈਕਟ ਹੈ ਉਹ ਨਹੀਂ ਟੁੱਟਣਾ ਚਾਹੀਦਾ। ਲੋਕਾਂ ਦਾ ਮਿਲਣ ਗਿਲਣ ਕਲਾਕਾਰਾਂ ਦਾ ਦੂਜਾ ਤੀਜਾ ਜਾਰੀ ਰਹਿਣਾ ਚਾਹੀਦਾ। ਇਹ ਜਿਹੜਾ ਇਹ ਇੱਕ ਅਲੱਗ ਚੀਜ਼ ਹੈ। ਹੁਣ ਇਹਨੂੰ ਲੈ ਕੇ ਬਹੁਤ ਸਾਰੇ ਮੁੜ ਕੇ ਇਹਦੇ 'ਤੇ ਟਿੱਪਣੀਆਂ ਵੀ ਹੋਈਆਂ ਔਰ ਦੂਸਰੇ ਵੀ ਹੋਇਆ ਕਿ ਵੀ ਇਹ ਕਿ ਆਰਐਸਐਸ ਨੇ ਹੁਣ ਜਿਹੜੀ ਪਾਕਿਸਤਾਨ ਨਾਲ ਕਨਫਰੰਟੇਸ਼ਨ ਦੀ ਨੀਤੀ ਹੈ ਉਹ ਛੱਡ ਦਿੱਤੀ ਹੈ ਕਿਉਂਕਿ ਇੱਕ ਪਾਸੇ ਜਿਹੜੇ ਸਰਕਾਰੀ ਅਦਾਰੇ ਨੇ ਉਹਨਾਂ ਦਾ ਡਿਫੈਂਸ ਮਿਨਿਸਟਰ ਔਰ ਉਹਨਾਂ ਦਾ ਹੋਮ ਮਿਨਿਸਟਰ ਕਹਿੰਦਾ ਕਿ ਜੀ ਜੰਗ ਤਾਂ ਜਾਰੀ ਹੈ, ਅਸੀਂ ਆਪਰੇਸ਼ਨ ਸੰਦੂਰ ਜਾਰੀ ਹੈ, ਉਹਨੂੰ ਅਸੀਂ ਪੌਜ਼ ਦਿੱਤਾ ਹੈ। ਜਦੋਂ ਤੁਸੀਂ ਇਨ ਸਟੇਟ ਆਫ ਵਾਰ ਹੋ ਤਾਂ ਉਹਨਾਂ ਨੇ ਪੁੱਛਿਆ ਜਿਹੜੇ ਐਕਸਪਰਟ ਸੀ ਔਰ ਜਿਹੜੇ ਕੰਸਰਨ ਸੀ ਕਿ ਇਹਦਾ ਮਤਲਬ ਇਹ ਹੈ ਕਿ ਵੀ ਜਦੋਂ ਇੱਕ ਪਾਸੇ ਸਰਕਾਰੀ ਪੋਜੀਸ਼ਨ ਜੰਗ ਜਾਰੀ ਹੈ ਦੀ ਹੈ ਕਿ ਜੀ ਆਪਰੇਸ਼ਨ ਸੰਦੂਰ ਨੂੰ ਪੌਜ਼ ਹੈ, ਪਰ ਜਿਹੜਾ ਅਲਟੀਮੇਟਲੀ ਇਹਨਾਂ ਦੀ ਮਾਂ ਆਰਗੇਨਾਈਜੇਸ਼ਨ ਹੈ ਆਰਐਸਐਸ ਉਸ ਦਾ ਵੱਡਾ ਵਿਚਾਰਕ ਇਹ ਕਹਿ ਰਿਹਾ ਕਿ ਵੀ ਤੁਸੀਂ ਪੀਪਲ ਟੂ ਪੀਪਲ ਕੰਟੈਕਟ
ਜਿਹੜੇ ਨੇ ਉਹ ਖੋਲੋ। ਜੀ ਹੁਣ ਅੱਜ ਆਪਣੇ ਨੈਫੇਰੀਅਸ ਏਜੰਡੇ ਨੂੰ ਬਿਆਨਦੇ ਆ, ਕਿਉਂਕਿ ਇਸ ਦੇ ਨਾਲ ਕਾਫੀ ਹੋ ਹੱਲਾ ਮਚਿਆ। ਔਰ ਇਹ ਜਿਹੜੇ ਨੇ ਮੋਹਨ ਭਾਗਵਤ, ਹੁਣ ਮੋਹਨ ਭਾਗਵਤ ਇਜ਼ ਨੰਬਰ 1, ਇਹ ਦੱਤਾਤਰੇਆ ਨੰਬਰ 3 ਤੇ ਆਉਂਦਾ ਹੈ, ਨੰਬਰ 2 ਦੇ ਉੱਤੇ। ਔਰ ਜਿਹੜੇ ਨੇ ਉਹਨਾਂ ਦੇ ਆਈਡੀਆਲੋਗ ਹੀ ਨੇ। ਮੋਹਨ ਭਾਗਵਤ ਅਲਟੀਮੇਟ ਅਥਾਰਟੀ ਹੈ, ਜੀ ਜਿਵੇਂ ਥਰਡੇ ਲੈਵਲ ਦੇ ਕੋਰ ਕਮਾਂਡਰ ਹੁੰਦੇ ਨੇ, ਪਰ ਜਨਰਲ ਤਾਂ ਹੁਣ ਮੋਹਨ ਭਾਗਵਤ ਨੇ ਆਪਣਾ ਜਿਹੜਾ ਨੈਫੇਰੀਅਸ ਏਜੰਡਾ ਹੈ, ਜਦੋਂ ਪੀਪਲ ਟੂ ਪੀਪਲ ਜਿਹੜੀ ਹੈ ਕਨੈਕਸ਼ਨ ਦੀ ਗੱਲ ਕਰਦੇ ਨੇ, ਉਹਦੇ 'ਚ ਉਹਨੇ ਕਿਹਾ ਕਿ ਵੀ ਪੂਨੇ ਯੂਨੀਅਨ ਆਫ ਵਰਕਿੰਗ ਜਰਨਲਿਸਟ ਦੇ ਵਿੱਚ ਜਿਹੜਾ ਇਹ ਵੀ ਉਹਨਾਂ ਦਾ ਇੱਕ ਹੋਰ ਦਲਿਤ ਫੇਸ ਉਹਨਾਂ ਨੇ ਰੱਖਿਆ ਹੋਇਆ RSS ਨੇ, ਸੁਨੀਲ ਅੰਬੇਦਕਰ। ਉਹਦੇ 'ਚ ਉਹਨੇ ਕਿਹਾ ਕਿ ਜੀ ਪੀਪਲ ਟੂ ਪੀਪਲ ਕਨੈਕਸ਼ਨ ਜਿਹੜਾ ਦੱਤਾਤਰੇਆ ਨੇ ਕਿਹਾ ਉਹ ਬੜਾ ਪ੍ਰੋਡਕਟਿਵ ਐਂਗਲ ਤੋਂ ਹੈ। ਔਰ ਉਹਨਾਂ ਨੇ ਇਹਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਨੇ ਕੋਈ ਇਹ ਲਾਈਨ ਦਿੱਤੀ ਹੈ ਕਿ ਜੀ ਪਾਕਿਸਤਾਨ ਦੇ ਨਾਲ ਤੁਸੀਂ ਡਿਪਲੋਮੈਟਿਕ ਸੰਬੰਧ ਜੋੜ ਲਓ, ਜਾਂ ਉਹ ਸਰਕਾਰ ਨੇ ਡਿਸਾਈਡ ਕਰਨਾ। ਅਸੀਂ ਤਾਂ ਇਨ ਜਨਰਲ ਜਿਹੜਾ ਦੱਤਾਤਰੇਆ ਨੇ ਮੈਂਸ਼ਨ ਕੀਤਾ ਵੀ। ਲੇਕਿਨ ਜਿਹੜਾ ਮੋਹਨ ਭਾਗਵਤ ਨੇ ਆਪਣੀ ਸੱਚਾਈ ਬਿਆਨੀ, ਰਿਸਪੋਂਡਿੰਗ ਟੂ ਅ ਕੁਐਸਚਨ about RSS views on remarks made by Mr. Hosebal Dattacharya in an interview to PTI in May, Mr. Bhagwat said, organization will follow the union government's policy regarding the state of Pakistan। ਕਿ ਅਸੀਂ ਤਾਂ ਜਿਹੜੀ ਸਰਕਾਰ ਦੀ ਨੀਤੀ ਹੈ, ਮੋਦੀ ਅਮਿਤ ਸ਼ਾਹ ਦੀ ਸਰਕਾਰ ਦੀ, ਉਹਨੂੰ ਹੀ ਫੋਲੋ ਕਰਾਂਗੇ। ਹੁਣ ਜਿਹੜੀ ਉਹਨੇ ਉਹਦਾ ਨੈਫੇਰੀਅਸ ਜਾਂ ਡਰਟੀ ਏਜੰਡਾ ਉਹਨੇ ਕਿਹਾ, but there are a lot of people in Pakistan who believe the partition of Bharat was wrong, and many journalists there praise the RSS and its work। ਕਿ ਪਾਕਿਸਤਾਨ 'ਚ ਬਹੁਤ ਸਾਰੇ ਉਹ ਲੋਕ ਨੇ ਜਿਹੜੇ ਯਕੀਨ ਕਰਦੇ ਨੇ ਕਿ ਜਿਹੜੀ ਪਾਰਟੀਸ਼ਨ ਸੀ ਭਾਰਤ ਦੀ ਉਹ ਗਲਤ ਹੋਈ। ਔਰ ਬਹੁਤ ਸਾਰੇ ਪਾਕਿਸਤਾਨੀ ਜਰਨਲਿਸਟ ਨੇ, ਸਹਾਫੀ ਨੇ, ਜਿਹੜੇ ਕਿ RSS ਔਰ ਉਸ ਦੇ ਕੰਮਾਂ ਦੀ ਪ੍ਰੇਜ਼ ਕਰਦੇ ਨੇ। There is a distinct undercurrent there of people being anti-Pakistan and against the two-nation theory, and they say living together was better। ਕਿ ਪਾਕਿਸਤਾਨ 'ਚ ਉਹ ਲੋਕ ਵੀ ਨੇ, ਉਹਨਾਂ ਇੱਕ ਅੰਡਰਕਰੰਟ ਹੈ ਜਿਹੜੇ ਅਗੇਂਸਟ ਪਾਰਟੀਸ਼ਨ ਨੇ, ਔਰ ਜਿਹੜੇ ਸਮਝਦੇ ਨੇ ਕਿ ਸਾਨੂੰ ਭਾਰਤ ਦੇ ਨਾਲ ਮਿਲ ਜਾਣਾ ਚਾਹੀਦਾ ਹੈ, ਇਕੱਠੇ ਰਹਿਣਾ ਫਾਇਦੇਮੰਦ ਹੈ। ਇਹ ਉਹਨੇ ਜਿਹੜਾ ਇਸ ਸੈਸ਼ਨ ਦੇ ਵਿੱਚ ਗੱਲ ਕਰਦਿਆਂ ਫਿਰ ਉਹਨੇ ਕਿਹਾ, Mr. Bhagwat said that if in future India was to defeat Pakistan beyond repair, ਹੁਣ ਤੁਸੀਂ ਇਹਨਾਂ ਦਾ ਏਜੰਡਾ ਦੇਖੋ ਕੀ ਹੈ, ਕਿ ਜੇ ਭਵਿੱਖ ਦੇ ਵਿੱਚ ਭਾਰਤ ਇੰਨਾ ਕੁ ਪਾਕਿਸਤਾਨ ਦਾ ਨੁਕਸਾਨ ਕਰਦੇ, ਉਹਨੂੰ ਹਰਾ ਕੇ, the people there will have to be brought into the fold of ਭਾਰਤ। ਫਿਰ ਤਾਂ ਉੱਥੋਂ ਦੇ ਲੋਕਾਂ ਨੂੰ ਵੀ ਭਾਰਤ ਦੀ ਜਿਹੜੀ ਹੈ ਉਹ ਗੋਦ ਦੇ ਵਿੱਚ ਲਿਆਉਣਾ ਪਏਗਾ। ਮਤਲਬ ਇਹ ਹੈ ਕਿ ਪਾਕਿਸਤਾਨ ਦੀ ਹੋਂਦ ਮਿਟਾ ਕੇ ਅਖੰਡ ਭਾਰਤ ਬਣਾਉਣਾ ਹੋਏਗਾ। ਔਰ ਦੇ ਸ਼ੁੱਡ ਬੀ ਏਬਲ ਟੂ ਲਿਵ ਪੀਸਫੁਲੀ ਇਨ ਦਾ ਕੰਟਰੀ, ਜਾਂ ਫਿਰ ਉੱਥੇ ਹੀ ਰਹੀ ਜਾਣ ਜਿਹੜੇ ਉਹਨਾਂ ਦੀ ਦੂਸਰਾ ਪਾਰਟ ਹੈ। ਐਂਡ ਫॉर दैट द ਡੋਰਸ ਆਫ ਡਾਇਲੋਗ ਨੀਡ ਟੂ ਬੀ ਕੈਪਟ ਓਪਨ। ਕਿ ਉਸ ਸਿਚੁਏਸ਼ਨ ਜਦੋਂ ਕਿ ਪਾਕਿਸਤਾਨ ਵਿਚਲੇ ਜਿਹੜੇ ਪਾਰਟੀਸ਼ਨ ਦੇ ਖਿਲਾਫ ਲੋਕ ਨੇ, ਅਖੰਡ ਭਾਰਤ 'ਚ ਯਕੀਨ ਰੱਖਦੇ ਨੇ, RSS ਨੂੰ ਐਡਮਾਇਰ ਕਰਦੇ ਨੇ, ਜੇ ਅਸੀਂ ਰੱਖਾਂਗੇ ਡਾਇਲੋਗ, ਦਰਵਾਜ਼ੇ ਖੁੱਲ੍ਹੇ ਹੋਣਗੇ, ਉਹ ਭਾਰਤ ਨੂੰ ਜੁਆਇਨ ਕਰ ਲੈਣਗੇ। ਅਸੀਂ ਕੋਈ ਹਿਟਲਰ ਨਹੀਂ ਹੈ, ਵੀ ਆਰ ਨਾਟ ਲਾਈਕ ਹਿਟਲਰ, ਦੈਟ ਇਜ਼ ਨਾਟ ਆਵਰ ਨੇਚਰ ਇਨ ਆਵਰ। ਹੁਣ ਆਪਣੀ ਕਾਈਂਡਨੈਸ ਦਿਖਾ ਰਹੇ ਕਿ ਦੇਖੋ ਅਸੀਂ ਤਾਂ ਬੜੇ ਕਾइंड ਲੋਕ हैं। ਸੋ ਵੀ ਨੀਡ ਟੂ ਕੀਪ ਸਮ ਡੋਰਸ ਓਪਨ, ਕੁਛ ਦਰਵਾਜ਼ੇ ਤਾਂ ਖੁੱਲ੍ਹਾ ਰੱਖਣਾ ਚਾਹੀਦਾ। ਵੀ ਸ਼ੁੱਡ ਵੈਂਕੁਇਸ਼ ਇਨਜਸਟਿਸ ਐਂਡ ਟਿਰਾਨੀ, ਬਟ ਵੀ ਸ਼ੁੱਡ ਆਲਸੋ ਪ੍ਰੀਜ਼ਰਵ ਵਟ ਇਜ਼ ਗੁੱਡ। ਇਹ ਅਸੀਂ ਉਹਨਾਂ ਦੇ ਭਲੇ ਲਈ ਕਰ ਰਹੇ ਹਾਂ, ਪਾਕਿਸਤਾਨ ਦੇ ਲੋਕਾਂ ਦੇ, ਕਿ ਭਵਿੱਖ ਦੇ ਵਿੱਚ ਜਿਹੜਾ ਉਹ ਹੈ। ਬਾਕੀ ਸਾਡੀ ਕੋਈ ਫੋਰਨ ਪਾਲਿਸੀ ਇੰਡੀਪੈਂਡੈਂਟ ਨਹੀਂ ਹੈ, ਉਹ ਤਾਂ ਜੋ ਸਰਕਾਰ ਚਾਹੇਗੀ ਉਹੀ ਕਰੇਗੀ। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਇਹਨਾਂ ਦੇ ਨਾਲ ਸਾਡਾ ਵਾਹ ਹੈ। ਔਰ ਇਹਨਾਂ ਪ੍ਰਥਾਇਕ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਕਿਹਾ ਸੀ ਸਿੱਖ ਲੀਡਰਸ਼ਿਪ ਨੂੰ ਕਿ ਯੂ ਹੈਵ ਸੀਨ ਹਿੰਦੂਜ਼ ਐਜ਼ ਦਾ ਕੋ ਸਲੇਵਸ, ਬਟ ਵੈਨ ਯੂ ਵਿਲ ਸੀ them ਐਜ਼ ਦਾ ਰੂਲਰਸ, you will see their true face when Hindus will be the masters and Sikhs will be the slaves। ਕਿ ਤੁਸੀਂ ਪੋਲੀਟੀਕਲੀ ਨਾਈਵ ਹੋ, ਅਨਾੜੀ ਹੋ, ਤੁਸੀਂ ਉਹਨਾਂ ਨੂੰ ਸਹਿ ਗੁਲਾਮ ਦੇਖਿਆ। ਜਦੋਂ ਹਾਕਮ ਦੇਖੋਗੇ ਫਿਰ ਤੁਹਾਨੂੰ ਸਮਝ ਆਏਗੀ ਕਿ ਮਾਲਕ ਤੇ ਗੁਲਾਮ ਦੇ ਵਿੱਚ ਕੀ ਫਰਕ ਹੁੰਦਾ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।